ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਆ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ। ਦੱਸਣਗੇ ਕਿ ਪੰਜਾਬ ਭਰ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਛ ਚੱਲ ਰਿਹਾ। ਨਜ਼ਰਾਂ ਮਾਰਾਂਗੇ ਜੀ ਕੁਝ ਖਬਰਾਂ ਤੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਤ ਤੋਂ, ਸੁਲੱਖਣ ਸਿੰਘ ਜੀ ਸੋਢੀ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਰਿਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸ਼ੇਰਗਿਲ ਪਰਿਵਾਰ ਸਲਮਾ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਹੜੇ ਅਵਾਮਾ ਕੇਅਰ ਦੀ ਇੰਸ਼ੋਰੈਂਸ ਕਰਦੇ ਨੇ 4082722500। ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦੀਆਂ ਜੀ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਰਾਣਾ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਜਿਹੜਾ ਇਸ ਵੇਲੇ ਅੱਜ ਪੰਜਾਬ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਆ ਉਹਨਾਂ ਹਾਲਾਤਾਂ ਦੇ ਤਹਿਤ, ਜਿਸ ਤਰ੍ਹਾਂ 2 ਸਿੱਖ ਨੌਜਵਾਨ ਆ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਉਹਨਾਂ ਦਾ ਭੋਗ ਆ ਤੇ ਕਾਫੀ ਹਾਈ ਅਲਰਟ ਕੀਤਾ ਹੋਇਆ ਜੀ ਸੱਤਾਧਾਰੀ ਪਾਰਟੀ ਨੇ ਜੀ। ਅੱਜ ਜਿਹੜਾ ਜੀ ਬੜਾ ਅਹਿਮ ਦਿਨ ਹੈ ਜੀ ਕਈ ਪੱਖਾਂ ਤੋਂ। ਪੰਜਾਬ ਦੇ ਵਿੱਚ ਜੋ ਕੁਝ ਬੀਤੇ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ, ਜਿਹਦੇ ਵਿੱਚ AK-47 ਦੇ ਨਾਲ 2 ਜਿਹੜੇ ਵਿਅਕਤੀ ਸ਼ਹੀਦ ਕਰ ਦਿੱਤੇ ਗਏ ਸਨ, ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ। ਇਹਨਾਂ ਦੋਵਾਂ ਦੇ ਨਿਮਿਤ ਰੱਖੇ ਹੋਏ ਜਿਹੜੇ ਪਾਠ ਨੇ ਉਹਨਾਂ ਦਾ ਭੋਗ ਜਿਹੜਾ ਜੀ ਅੱਜ ਪਾਇਆ ਜਾਊਗਾ। ਔਰ ਬਰੇਲੀ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਅੱਜ ਕਹਿਣ ਨੂੰ ਜਿਹੜਾ ਜੀ ਹਾਈ ਅਲਰਟ ਕੀਤਾ ਗਿਆ, ਪਰ ਵਾਹ ਕੋਈ ਬਹੁਤਾ ਜਿਹੜਾ ਜੀ ਉਹ ਚੱਲਣਾ ਨਹੀਂ ਗਾ ਸਰਕਾਰ ਦਾ। 4 ਚੁਫੇਰੇ ਤੋਂ ਲੋਕ ਜਿਹੜੇ ਨੇ ਉਹ ਉੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਦੀ ਆਸ ਜਿਹੜੀ ਹੈ ਜੀ ਉਹ ਕੀਤੀ ਗਈ ਆ। ਪੰਥਕ ਜਥੇਬੰਦੀਆਂ ਨੇ ਅੱਜ ਇਹ ਕਿਹਾ ਕਿ ਸਾਰੀਆਂ ਸੜਕਾਂ ਤੋਂ ਜਿਹੜੇ ਦੀ ਆਵਾਜਾਈ ਰੋਕੀ ਨਾ ਜਾਵੇ ਕਿਸੇ ਪਾਸਿਓਂ ਵੀ, ਤਾਂ ਕਿ ਲੋਕ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਸਕਣ। ਪੁਲਿਸ ਜਿਹੜੀ ਹੈ ਜੀ ਉਹਨੂੰ ਸਭ ਤੋਂ ਵੱਡਾ ਡਰ ਜਿਹੜਾ ਜੀ ਇਸ ਗੱਲ ਦਾ ਪਿਆ ਹੋਇਆ ਕਿ ਇੱਥੇ ਜਿਹੜੀ ਸੰਗਤ ਪੁੱਜਣੀ ਆ ਵੱਡੀ ਗਿਣਤੀ ਦੇ ਵਿੱਚ, ਉਹ ਨਾ ਹੋਵੇ ਕਿ ਉਹ ਸਾਰੀ ਉੱਠ ਕੇ ਕੋਟਕਪੂਰੇ ਜਿਹੜੀ ਆ ਜੀ ਧਰਨੇ ਦੇ ਉੱਤੇ ਜਾ ਬੈਠੇ। ਕਿਉਂਕਿ ਗੋਲੀਕਾਂਡ ਤੋਂ ਬਾਅਦ ਫਰੀਦਕੋਟ ਦੇ ਵਿੱਚ 6 ਧਰਨੇ ਲੱਗੇ ਸੀ, ਜਿਹੜੇ ਅਜੇ ਵੀ ਜਿਹੜੇ ਉਹ ਜਾਰੀ ਨੇ ਜੀ, ਜਿਹਦੇ ਕਰਕੇ ਹਾਲਾਤ ਜਿਹੜੇ ਨੇ ਉਹ ਹੋਰ ਜ਼ਿਆਦਾ ਨਾਜ਼ੁਕ ਜਿਹੜੇ ਜੀ ਇਸ ਏਰੀਏ ਦੇ ਵਿੱਚ ਬਣ ਸਕਦੇ ਨੇ। ਸਰਕਾਰ ਨੂੰ ਵੱਡਾ ਫਿਕਰ ਇਸ ਗੱਲ ਦਾ ਵੀ ਪਿਆ ਕਿ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਨੇ ਕਿਹੋ ਜਿਹਾ ਪ੍ਰੋਗਰਾਮ ਜਿਹੜਾ ਜੀ ਉਹ ਇੱਥੇ ਦੇਣਾ। ਜੇ ਲੋਕ ਜਿਹੜੇ ਨੇ ਉੱਥੇ ਇਸ ਭੋਗ ਤੋਂ ਬਾਅਦ ਬਿਨਾਂ ਕਿਸੇ ਸ਼ੱਕ ਦੇ ਤਕਰੀਰਾਂ ਵੀ ਜਿਹੜੀਆਂ ਨੇ ਉਹ ਜਿਹੋ ਜਿਹੀਆਂ ਹੋਣਗੀਆਂ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਉਸ ਤੋਂ ਬਾਅਦ ਜਿਹੜੇ ਲੋਕ ਨੇ ਉਹਨਾਂ ਦਾ ਗੁੱਸਾ ਤੇ ਰੋਹ ਜਿਹੜਾ ਜੀ ਉਹ ਕਿਸ ਪਾਸੇ ਵੱਲ ਨੂੰ ਲੈ ਤੁਰੂਗਾ, ਸਭ ਕਾਸੇ ਨੂੰ। ਇਹਨੂੰ ਲੈ ਕੇ ਜਿਹੜੀ ਹੈ ਜੀ ਫਿਕਰਮੰਦੀ ਇਸ ਵੇਲੇ ਪ੍ਰਸ਼ਾਸਨ ਤੇ ਪੁਲਿਸ ਜਿਹੜੀ ਹੈ ਜੀ ਉਹਨੂੰ ਲੱਗੀ ਹੋਈ ਹੈ। ਥਾਂ ਥਾਂ ਦੇ ਉੱਤੇ ਪੰਜਾਬ ਪੁਲਿਸ ਜਿਹੜੀ ਆ ਉਹ ਤਾਇਨਾਤ ਕੀਤੀ ਹੋਈ ਆ। ਉਹਦੇ ਨਾਲ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ, BSF ਤੇ CRPF ਜਿਹੜੀਆਂ ਜੀ ਉਹ ਵੀ ਤਾਇਨਾਤ ਕੀਤੀਆਂ ਹੋਈਆਂ ਨੇ। ਅੱਜ ਨਾ ਸਿਰਫ ਪੰਜਾਬ ਦੀ ਬਲਕਿ ਦੁਨੀਆ ਦੇ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ, ਸਿੱਖ ਭਾਈਚਾਰਾ ਬੈਠਾ, ਉਹਦੀਆਂ ਨਿਗਾਹ ਜਿਹੜੀਆਂ ਨੇ ਉਹ ਬਰਗਾੜੀ ਦੇ ਵੱਲ ਜਿਹੜੀਆਂ ਉਹ ਲੱਗੀਆਂ ਹੋਣਗੀਆਂ ਕਿ ਉੱਥੇ ਭੋਗ ਦੇ ਮੌਕੇ ਦੇ ਉੱਤੇ ਕੀ ਬਣਦਾ ਔਰ ਲੋਕ ਜਿਹੜਾ ਉਹ ਕਿਹੋ ਜਿਹਾ ਰਿਐਕਟ ਕਰਦੇ ਨੇ। ਕਿਉਂਕਿ ਇਹੋ ਜਿਹਾ ਗੁੱਸਾ ਬਹੁਤ ਸਾਰੇ ਸਾਲਾਂ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਵੇਖਣ ਨੂੰ ਮਿਲ ਰਿਹਾ, ਜਿਹੋ ਜਿਹਾ ਪਿਛਲੇ ਕੁਝ ਦਿਨਾਂ ਦੇ ਦੌਰਾਨ ਵੱਖ-ਵੱਖ ਵੀਡੀਓਜ਼ ਦੇ ਰਾਹੀਂ ਔਰ ਖਬਰਾਂ ਦੇ ਰਾਹੀਂ ਅਸੀਂ ਤੁਹਾਨੂੰ ਇਨ-ਬਿਨ ਜਿਹੜਾ ਜੀ ਉਹ ਸਾਂਝਾ ਕਰਦੇ ਰਹੇ ਹਾਂ ਜੀ। ਜੀ ਬਿਲਕੁਲ। ਅਤੇ ਅੱਗੇ ਜੀ ਆਪਾਂ ਸੱਤਾਧਾਰੀ ਪਾਰਟੀ ਮਤਲਬ ਅਕਾਲੀ ਦਲ ਆ, ਉਹਨਾਂ ਨੇ ਕਾਫੀ ਟਾਈਮ ਤੋਂ, ਕਾਫੀ ਸਾਲਾਂ ਤੋਂ ਲੋਕਾਂ ਨੂੰ ਘੇਰਿਆ ਹੋਇਆ ਸੀਗਾ, ਉਹ ਇਸ ਘੇਰੇ 'ਚੋਂ ਨਿਕਲ ਨਹੀਂ ਸੀ ਰਹੇ। ਪਰ ਹੁਣ ਉਹ ਅਕਾਲੀ ਦਲ ਆ ਜਿਹੜਾ ਉਹ ਆਪ ਘਿਰ ਗਿਆ ਜੀ, 4 ਚੁਫੇਰਿਓਂ ਕੋਈ ਰਾਹ ਨਹੀਂ ਲੱਭ ਰਿਹਾ। ਲਗਾਤਾਰ ਜਿਹੜੀਆਂ ਮੀਟਿੰਗਸ ਨੇ ਜੀ ਉਹ ਜਾਰੀ ਹੈ। ਬਾਬਾ ਬਾਦਲ ਹੁਣ ਇਹਦੇ ਵਿੱਚ ਫੇਰ ਜਿਹੜਾ ਧਾਰਮਿਕ ਪੱਖ ਹੈ ਉਹਨੂੰ ਕਨਫਰੰਟ ਕਰਨ ਦੇ ਵਾਸਤੇ ਜਿਹੜਾ ਜੀ ਉਹ ਸਾਹਮਣੇ ਆਏ ਨੇ। ਲਗਾਤਾਰ ਮੀਟਿੰਗ ਜਿਹੜੀਆਂ ਨੇ ਜੀ ਉਹ ਕੱਲ ਜਾਰੀ ਰਹੀਆਂ ਇੱਥੇ ਇਹਨਾਂ ਦੇ ਜਿਹੜਾ ਜੀ ਘਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ, ਜਿਹਦੇ ਵਿੱਚ ਸੀਨੀਅਰ ਜਿਹੜੀ ਲੀਡਰਸ਼ਿਪ ਹੈ ਅਕਾਲੀ ਦਲ ਦੀ ਉਹ ਸਾਰੀ ਦੀ ਸਾਰੀ ਜਿਹੜੀ ਹੈ ਜੀ ਇਹਨਾਂ ਮੀਟਿੰਗਸ ਦੇ ਵਿੱਚ ਸ਼ਾਮਲ ਰਹੀ। ਹੁਣ ਸਵਾਲ ਜਿਹੜਾ ਜੀ ਇਹ ਹੈ ਕਿ ਇਹਨਾਂ ਦੇ ਜਿਹੜੀਆਂ ਮੀਟਿੰਗਸ ਕੀਤੀਆਂ ਗਈਆਂ ਨੇ, ਅੰਦਰੂਨੀ ਕੁਝ ਜਿਹੜੇ ਸੂਤਰ ਨੇ ਉਹ ਇਹ ਦੱਸਦੇ ਨੇ ਕਿ ਜਿਹੜੀ ਸਰਕਾਰ ਆ ਉਹ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਕੁਝ ਗੁੱਸਾ ਜਿਹੜਾ ਸੀਗਾ ਉਹ ਸ਼ਾਂਤ ਹੋਣ ਲੱਗਿਆ ਸੀਗਾ ਤੇ ਅਕਾਲ ਤਖਤ ਦੇ ਉੱਤੇ ਵਾਪਰੀਆਂ ਜਿਹੜੀਆਂ ਕੁਝ ਘਟਨਾਵਾਂ ਨੇ ਪਿਛਲੇ ਦਿਨਾਂ ਤੋਂ, ਉਹਨਾਂ ਨੇ ਦੁਬਾਰਾ ਇਹ ਕੰਮ ਸਾਰਾ ਜਿਹੜਾ ਜੀ ਉਹ ਭਗਾ ਦਿੱਤਾ। 5 ਪਿਆਰਿਆਂ ਵਾਲਾ ਜੋ ਕੁਝ ਇਹ ਐਪੀਸੋਡ ਹੋਇਆ ਜੀ ਉਹਦੇ ਤੋਂ ਬਾਹਰ ਨਿਕਲਣ ਦਾ ਕੋਈ ਰਾਹ ਇਹਨਾਂ ਨੂੰ ਨਹੀਂ ਲੱਭ ਰਿਹਾ।
ਕੁਝ ਜਿਹੜੇ ਆਗੂ ਨੇ ਉਹਨਾਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ 5 ਤਖਤਾਂ ਦੇ ਜਥੇਦਾਰਾਂ ਨੂੰ ਚੱਲਦਾ ਕਰ ਦਿੱਤਾ ਜਾਵੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਜਥੇਦਾਰ ਜਿਹੜੇ ਅਪਾਇੰਟ ਕੀਤੇ ਜਾਣ। ਪਰ ਇਹਦੇ ਨਾਲ ਇਹ ਵੀ ਪਤਾ ਲੱਗਿਆ ਜੀ ਕਿ ਬਾਦਲ ਜਿਹੜੇ ਨੇ ਉਹ ਨਹੀਂ ਮੰਨਦੇ ਇਸ ਗੱਲ ਦੇ ਵਾਸਤੇ, ਕਿਉਂਕਿ ਉਹ ਸਮਝਦੇ ਨੇ ਕਿ ਜੇ ਇਸ ਦਬਾਅ ਦੇ ਹੇਠ ਜਥੇਦਾਰਾਂ ਨੂੰ ਲਾਂਭੇ ਕਰ ਦਿੱਤਾ ਗਿਆ ਤਾਂ ਫਿਰ ਇਹਦੇ ਨਾਲ ਜਿਹੜੀ ਹੈ ਜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਤੋਂ ਉਹਨਾਂ ਦੀ ਪਕੜ ਜਿਹੜੀ ਹੈ ਜੀ ਉਹ ਢਿੱਲੀ ਪੈ ਜਾਊਗੀ, ਜਿਹਦੇ ਕਰਕੇ ਉਹ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਉਹ ਝੁਕਣ ਦੇ ਵਾਸਤੇ ਪਰ ਨਾਲ ਦੀ ਨਾਲ ਜਿਹੜੀ ਕੁਝ ਸੀਨੀਅਰ ਲੀਡਰਸ਼ਿਪ ਹੈ ਉਹਨੇ ਇਹ ਵੀ ਜਿਹੜਾ ਜੀ ਇਹਨਾਂ ਨੂੰ ਸੁਝਾਅ ਦਿੱਤਾ ਹੈ ਕਿ ਜੇ 5 ਪਿਆਰੇ ਜਿਹੜੇ ਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਕੀਤਾ ਗਿਆ, ਉਹਨਾਂ ਨੂੰ ਮੁਅੱਤਲ ਕੀਤਾ ਗਿਆ ਤਾਂ ਇਹਦੇ ਨਾਲ ਰੋਹ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਹੋਰ ਜ਼ਿਆਦਾ ਵੱਧ ਸਕਦਾ ਹੈ। ਸੋ ਇਹ ਜਿਹੜਾ ਨਾ ਜੀ ਪੰਜਾਬੀ ਦੀ ਕਹਾਵਤ ਜਿਹੜੀ ਹੈ ਜੀ ਉਹ ਇਸ ਵੇਲੇ ਪੂਰੀ ਢੁੱਕ ਰਹੀ ਹੈ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਜੀ ਜੀ ਬਿਲਕੁਲ। ਤੇ ਜੀ ਅੱਗੇ ਇੱਕ ਬੜੀ ਹੈਰਾਨੀ ਵਾਲੀ ਖਬਰ ਆ ਕਿ ਆਪਾਂ ਖਬਰਾਂ ਕਰਦੇ ਇੰਨੇ ਚਿਰਾਂ ਤੋਂ ਕਈ ਵਾਰ ਕਰਦੇ ਆ ਕਿ ਕੋਈ ਕੰਧ ਟੁੱਟ ਗਈ, ਕੁਛ ਆ ਚੋਰ ਚੱਕਿਆਂ ਦੀਆਂ ਗੱਲਾਂ ਕਰਦੇ ਆ, ਪਰ ਹੁਣ ਸਾਡੇ ਉਪ ਮੁੱਖ ਮੰਤਰੀ ਵੀ ਸਕੂਲ ਦੀ ਕੰਧ ਤੋੜ ਕੇ ਗੁਰਦੁਆਰੇ 'ਚ ਵੜੇ। ਬਿਲਕੁਲ ਜੀ, ਵੜਨਾ ਤਾਂ ਪੈ ਗਿਆ। ਮਾਨਸਾ ਡਿਸਟ੍ਰਿਕਟ ਦੇ ਵਿੱਚ ਇੱਕ ਪਿੰਡ ਪੈਂਦਾ ਜੀ ਕੋਟ ਧਰਮੂ ਦੇ ਵਿੱਚ ਜਿਹੜਾ ਪਸ਼ਚਾਤਾਪ ਦੇ ਵਾਸਤੇ ਇੱਕ ਅਖੰਡ ਪਾਠ ਜਿਹੜਾ ਉਹ ਰੱਖਿਆ ਹੋਇਆ ਸੀਗਾ ਤੇ ਉੱਥੇ ਜਿਹੜਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਾਣਾ ਸੀਗਾ। ਪਹਿਲਾਂ ਤਾਂ ਉਹਨਾਂ ਦਾ ਜਿਹੜਾ ਹੈਲੀਪੈਡ ਸੀਗਾ ਜੀ ਉਹ ਥੋੜਾ ਦੂਰ ਬਣਾਇਆ ਹੋਇਆ ਸੀਗਾ, ਪਰ ਜਿਹੜੀ ਇੱਥੇ ਭਾਈਚਾਰਾ ਸੀਗਾ ਜੀ ਉਹ ਵੱਡੀ ਗਿਣਤੀ ਦੇ ਵਿੱਚ ਇਕੱਠਾ ਹੋ ਗਿਆ ਨੇੜੇ ਤੇੜੇ, ਔਰ ਉਹਨਾਂ ਨੇ ਪ੍ਰੋਗਰਾਮ ਜਿਹੜਾ ਸੀਗਾ ਜੀ ਉਹ ਇਹ ਬਣਾ ਲਿਆ ਕਿ ਸੜਕੀ ਰਸਤੇ ਰਾਹੀਂ ਜਿਹੜਾ ਜੀ ਉਹਨਾਂ ਨੇ ਆਉਣਾ ਤੇ ਉਹਨੂੰ ਘੇਰਿਆ ਜਾਵੇ ਜੀ। ਜਦੋਂ ਜਾਮ ਜਿਹੜੇ ਸੀਗੇ ਜੀ ਉਹ ਲੱਗ ਗਏ ਮੇਨ ਸੜਕ ਦੇ ਉੱਤੇ ਤੇ ਫਿਰ ਤੁਰੰਤ ਕੀ ਕੀਤਾ ਗਿਆ ਕਿ ਉੱਥੇ ਕੋਟ ਧਰਮੂ ਦੇ ਵਿੱਚ ਪੈਂਦਾ ਸਕੂਲ ਜਿਹੜਾ ਉੱਥੇ ਹੈਲੀਪੈਡ ਬਣਾਇਆ ਗਿਆ, ਔਰ ਇਹ ਜਿਹੜਾ ਹੈਲੀਕਾਪਟਰ ਸੀਗਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਉੱਥੇ ਲਾਇਆ ਗਿਆ ਸਕੂਲ ਦੇ ਵਿੱਚ। ਸਕੂਲ ਤੇ ਗੁਰਦੁਆਰੇ ਦੇ ਵਿਚਾਲੇ ਇੱਕ ਕੰਧ ਪੈਂਦੀ ਆ, ਤੇ ਉਹ ਕੰਧ ਜਿਹੜੀ ਸੀ ਢਾਈ ਗਈ। ਕੰਧ ਢਾਹ ਕੇ ਉਸ ਪਿਛਲੇ ਪਾਸੇ ਵੀ ਜਿਹੜਾ ਸੀਗਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਉਸ ਸਮਾਗਮ ਦੇ ਵਿੱਚ ਲਿਆਂਦਾ ਗਿਆ। ਹਾਲਾਤ ਇਹੋ ਜਿਹੇ ਬਣ ਗਏ ਕਿ ਜਿਹੜਾ ਉੱਥੇ ਗ੍ਰੰਥੀ ਸੀਗਾ ਜੀ ਤਾਬਿਆਂ ਤੇ ਬੈਠਾ ਮਹਾਰਾਜ ਦੀ, ਉਹਨੂੰ ਵੀ ਉਠਾ ਦਿੱਤਾ ਗਿਆ। ਇੰਨੀ ਜਿਹੜਾ ਜੀ ਡਰ ਡੁੱਕਰ ਸੀਗਾ ਸਿਕਿਉਰਿਟੀ ਦਾ ਵੀ ਕਿਤੇ ਉਹੀ ਨਾ ਗੱਲ ਪੈ ਜੇ, ਤੇ ਉਹਨੂੰ ਵੀ ਉੱਥੋਂ ਜਿਹੜਾ ਜੀ ਉਠਾ ਕੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸੰਬੋਧਨ ਕੀਤਾ ਸਮਾਗਮ ਨੂੰ। ਉੱਥੇ ਅੰਦਰ ਮਾਰੀਆਂ ਭੜਕਾਂ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਊਗਾ। ਤੇ ਉੱਥੋਂ ਫਿਰ ਪਿਛਲੀ ਕੰਧ ਥਾਣੀ ਜਿਹੜਾ ਜੀ ਫਿਰ ਉਸੇ ਥਾਣੀ ਲਿਜਾ ਕੇ ਹੈਲੀਕਾਪਟਰ ਜਦੋਂ ਚੜਾ ਦਿੱਤਾ ਤੇ ਫਿਰ ਜਿਹੜਾ ਸੀਗਾ ਜੀ ਸੁੱਖ ਦਾ ਸਾਹ ਆਇਆ ਪ੍ਰਸ਼ਾਸਨ ਨੂੰ। ਲੋਕਾਂ ਨੇ ਵੀ ਧਰਨਾ ਉਦੋਂ ਚੁੱਕਿਆ ਜਦੋਂ ਉਹਨਾਂ ਨੇ ਹੈਲੀਕਾਪਟਰ ਵਾਪਸ ਜਿਹੜਾ ਸੀਗਾ ਉੱਡਦਾ ਦੇਖਿਆ, ਔਰ ਥੱਲੇ ਖੜੇ ਲੋਕ ਜਿਹੜੇ ਸਨ ਬਾਹਾਂ ਉਲਾਰ ਕੇ ਉੱਪਰ ਨੂੰ ਜਿਹੜਾ ਜੀ ਉਹ ਕਈ ਕੁਛ ਬੋਲ ਰਹੇ ਸਨ, ਜਿਹੜਾ ਕਿ ਏਅਰ ਦੇ ਉੱਤੇ ਸਾਂਝਾ ਨਹੀਂ ਕੀਤਾ ਜਾ ਸਕਦਾ। ਲੋਕ ਆਪਣੇ ਗੁੱਸੇ ਦਾ ਪ੍ਰਗਟਾਵਾ ਜਿਹੜਾ ਜੀ ਉਹ ਕਰ ਰਹੇ ਸਨ, ਪਰ ਉੱਪਰ ਅਸਮਾਨ ਦੇ ਵਿੱਚ ਰਹਿਣ ਵਾਲੇ ਜਿਹੜੇ ਸਨ ਜੀ ਉਹ ਥੱਲੇ ਆ ਕੇ ਬੜਕਾ ਮਾਰ ਕੇ ਫੇਰ ਅਸਮਾਨ ਦੇ ਉੱਤੇ ਜਿਹੜਾ ਜੀ ਉਹ ਚੜ ਗਏ। ਜਿਹੜਾ ਗ੍ਰੰਥੀ ਜੀ ਨੂੰ ਉਠਾ ਦਿੱਤਾ ਸੀਗਾ ਜੀ ਉਹਨੇ ਅਸਤੀਫਾ ਦੇ ਦਿੱਤਾ ਜੀ, ਇਹ ਕਿ ਇੰਨੀ ਬੇਇੱਜ਼ਤੀ ਉਹ ਸਹਾਰ ਨਹੀਂ ਸਕਦਾ ਜੀ। ਬਿਲਕੁਲ ਬਿਲਕੁਲ, ਉਹਨਾਂ ਨੂੰ ਗ੍ਰੰਥੀ ਤੇ ਵੀ ਸ਼ੱਕ ਸੀ ਕਿ ਉਹ ਕੁਝ ਬੋਲ ਨਾ ਦੇਵੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਜਿਸ ਤਰ੍ਹਾਂ ਪ੍ਰਚਾਰਕਾਂ ਤੇ ਪੰਥਕ ਜਥੇਬੰਦੀਆਂ ਦੇ ਵੱਲੋਂ ਇੱਕ ਸਾਂਝਾ ਪ੍ਰੋਗਰਾਮ ਐਲਾਨ ਕੀਤਾ ਜਾਵੇਗਾ ਮੋਰਚੇ ਬਾਰੇ। ਜੀ ਬਿਲਕੁਲ, ਇਹ ਅੱਜ ਜਿਹੜਾ ਜੀ ਐਲਾਨ ਕੀਤਾ ਜਾਊਗਾ, ਔਰ ਇਹ ਪ੍ਰੋਗਰਾਮ ਕੀ ਹੋਊਗਾ ਇਹਦੇ ਬਾਰੇ ਬਹੁਤਾ ਕੁਝ ਜਿਹੜਾ ਜੀ ਉਹ ਅਜੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਦੱਸਿਆ ਨਹੀਂ ਹੈ। ਇਹ ਭੋਗ ਦੇ ਮੌਕੇ ਦੇ ਉੱਤੇ ਜਿਹੜਾ ਜੀ ਉਹ ਦੱਸਿਆ ਜਾਊਗਾ। ਪੰਜਾਬ ਦੀਆਂ ਪੰਥਕ ਧਿਰਾਂ ਤੇ ਸੰਤ ਸਮਾਜ ਇਹਨਾਂ ਦਾ ਆਪਸ ਦੇ ਵਿੱਚ ਰਲੇਵਾਂ ਜਿਹੜਾ ਜ਼ਰੂਰ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਸਮੁੱਚਾ ਜਿਹੜਾ ਘਟਨਾਕ੍ਰਮ ਹੈ ਇਹਦੇ ਉੱਤੇ ਸਾਂਝਾ ਪ੍ਰੋਗਰਾਮ ਜਿਹੜਾ ਜੀ ਉਹ ਉਲੀਕਿਆ ਗਿਆ। ਅੱਜ ਬਰਗਾੜੀ ਦੇ ਵਿੱਚ ਭੋਗ ਸਮਾਗਮ ਦੇ ਉੱਤੇ ਇਹਦਾ ਐਲਾਨ ਜਿਹੜਾ ਜੀ ਉਹ ਕੀਤਾ ਜਾਊਗਾ। ਜੋ ਕੁਛ ਇੱਥੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਵਾਪਰਿਆ ਇਹਦੇ ਵਿੱਚ ਸੰਤ ਸਮਾਜ ਨੇ ਰੋਜ਼ਾਨਾ 3 ਘੰਟੇ ਧਰਨੇ ਦੇਣ ਦਾ ਪ੍ਰੋਗਰਾਮ ਦਿੱਤਾ ਸੀਗਾ, ਜਦੋਂ ਕਿ ਜਿਹੜੀਆਂ ਪੰਥਕ ਧਿਰਾਂ ਸੀਗੀਆਂ ਉਹ ਲਗਾਤਾਰ ਜਿਹੜਾ ਸੀਗਾ ਜੀ ਇਹ ਧਰਨੇ ਦਿੰਦੀਆਂ ਰਹੀਆਂ ਸੀਗੀਆਂ। ਇਹਨਾਂ ਧਿਰਾਂ ਦੇ ਵਿੱਚ ਜਿਹੜੀ ਸੰਘਰਸ਼ ਦੀ ਰੂਪ ਰੇਖਾ ਉਹਦੇ ਉੱਤੇ ਕੁਝ ਆਪਸੀ ਮਤਭੇਦ ਉੱਭਰ ਆਏ ਸੀਗੇ। ਖਾਸ ਤੌਰ ਦੇ ਉੱਤੇ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਬਿਲਕੁਲ ਉਲਟੀ ਸੁਰ ਅਪਣਾਈ ਸੀ ਤੇ ਉਹਨਾਂ ਨੇ ਆਪਣੀ ਸੂਈ ਜਿਹੜੀ ਆ ਜੀ ਉਹ ਪੰਥਪ੍ਰੀਤ ਸਿੰਘ ਹੋਰਾਂ ਦੇ ਉੱਤੇ ਜਿਹੜੀ ਉਹ ਰੱਖ ਦਿੱਤੀ ਸੀਗੀ, ਜਿਹਦਾ ਕੁਝ ਵਿਰੋਧ ਵੀ ਜਿਹੜਾ ਜੀ ਉਹ ਹੋਇਆ ਦੱਸਿਆ ਜਾਂਦਾ। ਦੇਸ਼ ਵਿਦੇਸ਼ ਦੇ ਵਿੱਚ ਲੋਕਾਂ ਨੇ ਇਹਨੂੰ ਚੰਗਾ ਜਿਹੜਾ ਉਹ ਨਹੀਂ ਸੀ ਸਮਝਿਆ।
ਹੁਣ ਇਹ ਜਿਹੜੀ ਮੀਟਿੰਗ ਹੋਈ ਆ ਇਹਦੇ ਵਿੱਚ ਪੰਥਪ੍ਰੀਤ ਸਿੰਘ ਹੋਰੀ, ਰਣਜੀਤ ਸਿੰਘ ਢੱਡਰੀਆਂਵਾਲਾ, ਦਲੇਰ ਸਿੰਘ ਖੇੜੀ, ਬਲਜੀਤ ਸਿੰਘ ਦਾਦੂਵਾਲ, ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਜੀਤ ਸਿੰਘ ਮਾਨ, ਯੂਨਾਈਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਅਕਾਲੀ ਦਲ 1920 ਦੇ ਬੂਟਾ ਸਿੰਘ ਰਣਸੀਂਹ, ਸਾਬਕਾ ਸੰਸਦ ਮੈਂਬਰ ਧਿਆਨ ਸਿੰਘ ਮੰਡ, ਦਮਦਮੀ ਟਕਸਾਲ ਦਾ ਅਮਰੀਕ ਸਿੰਘ ਅਜਨਾਲਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸਰਬਜੀਤ ਸਿੰਘ ਧੂੰਦਾ ਜਿਹੜੇ ਦੀ ਉਹ ਇਹਦੇ ਵਿੱਚ ਸ਼ਾਮਲ ਹੋਏ। ਮੀਟਿੰਗ ਦੇ ਵਿੱਚ ਪੰਥਪ੍ਰੀਤ ਸਿੰਘ ਹੋਰਾਂ ਨੇ ਆਪਣੇ ਤੇ ਸਰਕਾਰੀ ਧਿਰ ਨਾਲ ਮਿਲੇ ਹੋਣ ਦੇ ਲੱਗੇ ਦੋਸ਼ਾਂ ਦੇ ਬਾਰੇ ਜਿਹੜਾ ਦੀ ਉਹ ਸਪਸ਼ਟ ਜਿਹੜਾ ਉਹ ਕੀਤਾ, ਪਰ ਉਹਨਾਂ ਨੇ ਬਾਹਰ ਕੁਝ ਮੀਡੀਆ ਦੇ ਵਿੱਚ ਨਹੀਂ ਦੱਸਿਆ ਆ ਕੇ ਕਿ ਕੀ ਕੁਝ ਅੰਦਰ ਜਿਹੜਾ ਦੀ ਉਹ ਹੋਇਆ। ਅੱਜ ਜਿਹੜਾ ਦੀ ਇਹ ਪ੍ਰੋਗਰਾਮ ਉੱਥੇ ਦਿੱਤਾ ਜਾਊਗਾ, ਜਿਹਦੇ ਉੱਤੇ ਜਿਹੜੀ ਸਮੁੱਚੀ ਨਿਗਾਹ ਹੈ ਉਹ ਲੱਗੀ ਹੋਊਗੀ ਕਿ ਕਿਹੋ ਜਿਹਾ ਪ੍ਰੋਗਰਾਮ ਜਿਹੜਾ ਦੀ ਸਾਂਝਾ ਪ੍ਰੋਗਰਾਮ ਅਗਲਾ ਜਿਹੜਾ ਦੀ ਉਹ ਉਲੀਕਿਆ ਜਾਂਦਾ। ਇਹਦੇ ਵਿੱਚ ਇੱਕ ਦੋ ਗੱਲਾਂ ਨੇ ਜੀ, ਜਿਹੜੇ ਲੋਕ ਨੇ ਉਹ ਬਹੁਤੇ ਤੱਤੇ ਨੇ, ਉਹ ਆਈ ਥਿੰਕ ਜਿਹੜਾ ਠੰਡਾ ਪ੍ਰੋਗਰਾਮ ਹੈ ਉਹਨੂੰ ਸ਼ਾਇਦ ਸਵੀਕਾਰ ਨਹੀਂ ਕਰਨਗੇ। ਇਹ ਚੀਜ਼ ਪੰਥਕ ਧਿਰਾਂ ਨੂੰ ਜਿਹੜੀ ਹੈ ਜੀ ਉਹ ਭਲੀ ਭਾਂਤ ਪਤਾ ਹੈ, ਕਿਉਂਕਿ ਉਹਨਾਂ ਨੇ 3-3 ਘੰਟੇ ਵਾਲੇ ਜਿਹੜੇ ਧਰਨੇ ਸੀਗੇ ਉਹ ਪ੍ਰੋਗਰਾਮ ਮੰਨਿਆ ਨਹੀਂ ਤੇ ਆਪਣੇ ਤੌਰ ਦੇ ਉੱਤੇ ਪੱਕੇ ਧਰਨੇ ਜਿਹੜੇ ਆ ਜੀ ਉਹ ਨਿਰੰਤਰ ਜਾਰੀ ਨੇ। ਉਹ ਚਾਹੇ ਹਰੀਕੇ ਹੈਡਵਰਕਸ ਦੇ ਉੱਤੇ ਹੋਵੇ, ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਲੱਗੇ ਧਰਨੇ ਹੋਣ, ਤੇ ਚਾਹੇ ਉਹ ਨੈਸ਼ਨਲ ਹਾਈਵੇ ਨੰਬਰ 1 ਜਿਹੜਾ ਜੀ ਉਹਨੂੰ ਘੇਰਨ ਦਾ ਪ੍ਰੋਗਰਾਮ ਕਿਉਂ ਨਾ ਹੋਵੇ ਜੀ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਜੀ, ਰੇਡੀਓ ਸੈੱਟ ਤੇ, ਨੈਟ ਤੇ, ਫੋਨ ਤੇ ਸੁਣ ਸਕਦੇ ਆ। ਨੈਟ ਤੇ ਸੁਣ ਲਈ www.punjabiradiousa.com। ਜੇ ਤੁਸੀਂ ਪੰਜਾਬੀ ਰੇਡੀਓ USA ਨੂੰ ਫੋਨ ਤੇ ਸੁਣਨਾ ਹੈ, ਫੋਨ ਤੇ ਅਮਰੀਕਾ ਦੇ ਵਿੱਚ ਸੁਣ ਸਕਦੇ ਆ ਜੀ 832 551 5029 8325515029। ਜੇ ਤੁਸੀਂ ਪੰਜਾਬੀ ਰੇਡੀਓ USA ਨੂੰ ਕੈਨੇਡਾ ਵਿੱਚ ਸੁਣਨਾ ਹੈ 604 670 9696 587 315 0587 647 957 96 33 ਤੇ ਸੁਣ ਸਕਦੇ ਹਾਂ ਜੀ। ਤੇ ਚੱਲਦੇ ਹਾਂ ਜੀ ਹੁਣ ਆਪਣੀਆਂ ਅਗਲੀਆਂ ਖਬਰਾਂ ਵੱਲ। ਤੇ ਅੱਗੇ ਚੱਲਦੇ ਜੀ, ਦਿੱਲੀ ਦੇ ਮੁੱਖ ਮੰਤਰੀ ਜਿਹੜੇ ਅਰਵਿੰਦ ਕੇਜਰੀਵਾਲ ਆ, ਉਸ ਦੀ ਆਪਾਂ ਗੱਲ ਪਹਿਲਾਂ ਕੀਤੀ ਸੀ ਕਿ ਉਹ ਪੰਜਾਬ ਆਉਣ ਵਾਲੇ ਆ, ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਸ ਤਰ੍ਹਾਂ ਬੇਦੋਸ਼ੀਆਂ ਨੂੰ ਫੜ ਫੜ ਕੇ ਅੰਦਰ ਦਿੱਤਾ ਗਿਆ ਆ ਤੇ ਲੋਕਾਂ ਦਾ ਗੁੱਸਾ ਜਿਹੜਾ ਉਸ ਹੋਰ ਵਧੇਗਾ। ਬਿਲਕੁਲ ਜੀ, ਉਹਨਾਂ ਨੇ ਪਹਿਲਾਂ ਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਉਹ ਮੱਥਾ ਟੇਕਿਆ। ਉੱਥੇ ਉਹਨਾਂ ਨੇ ਕੋਈ ਜਿਹੜੀ ਗੱਲਬਾਤ ਨਹੀਂ ਕੀਤੀ। ਮੀਡੀਆ ਬਹੁਤ ਵੱਡੀ ਗਿਣਤੀ 'ਚ ਉੱਥੇ ਬਾਹਰ ਸੀਗਾ। ਉਹਨਾਂ ਨੇ ਕਿਹਾ ਕਿ ਉਹ ਕੋਈ ਇੱਥੇ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਨਹੀਂ ਕਰਨ ਆਏ, ਉਹ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕਰਨ ਆਏ ਨੇ, ਤੇ ਉਹ ਉੱਥੋਂ ਸਿੱਧੇ ਸੜਕੀ ਰਸਤੇ ਰਾਹੀਂ ਜਿਹੜਾ ਸੀਗਾ ਜੀ ਕੋਟਕਪੂਰੇ ਨੂੰ ਗਏ, ਔਰ ਉੱਥੇ ਉਹਨਾਂ ਨੇ ਪਰਿਵਾਰਾਂ ਦੇ ਨਾਲ ਜਿਹੜਾ ਜੀ ਅਫਸੋਸ ਪ੍ਰਗਟ ਕੀਤਾ। ਉਹਨਾਂ ਤੋਂ ਸਾਰੀ ਜਾਣਕਾਰੀ ਜਿਹੜੀ ਸੀਗੀ ਉਹ ਲਈ, ਔਰ ਉਹਨਾਂ ਨੇ ਉੱਥੇ ਪ੍ਰੈਸ ਕਾਨਫਰੰਸ ਨਹੀਂ, ਉਂਝ ਉੱਥੇ ਜਿਹੜੇ ਬੈਠੇ ਆ ਇਹ ਗੱਲ ਜਿਹੜੀ ਆ ਜੀ ਉਹ ਜ਼ਰੂਰ ਆਖੀ ਕਿ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਆ ਇਹ ਭੰਗ ਹੋਣ ਦੀ ਸਿੱਧੀ ਜ਼ਿੰਮੇਵਾਰੀ ਜਿਹੜੀ ਆ ਉਹ ਪੰਜਾਬ ਸਰਕਾਰ ਦੀ ਆ, ਜਿਹਨੇ ਸਹੀ ਸਮੇਂ ਸਿਰ ਸਹੀ ਜਿਹੜਾ ਸੀਗਾ ਉਹ ਫੈਸਲਾ ਨਹੀਂ ਲਿਆ। ਉਹਨਾਂ ਨੇ ਇਹ ਵੀ ਗੱਲ ਆਖੀ ਜੀ ਕਿ ਜਿਹੜੇ ਬੇਦੋਸ਼ੇ ਲੋਕ ਫੜੇ ਜਾ ਰਹੇ ਨੇ, ਇਹ ਪੰਜਾਬ ਦੀ ਸ਼ਾਂਤੀ ਨੂੰ ਹੋਰ ਭੰਗ ਕਰਨ ਵੱਲ ਨੂੰ ਸਟੈਪ ਜਿਹੜੇ ਆ ਉਹ ਚੁੱਕੇ ਜਾ ਰਹੇ ਨੇ। ਉਹਨਾਂ ਕਿਹਾ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਸਜ਼ਾਵਾਂ ਦਵਾਈਆਂ ਜਾਣ, ਬੇਦੋਸ਼ੇ ਜਿਹੜੇ ਨੇ ਉਹਨਾਂ ਨੂੰ ਫੜਿਆ ਨਾ ਜਾਵੇ। ਉਹਨਾਂ ਨੇ ਇਹ ਜਿਹੜਾ ਜੀ ਇਹ ਗੱਲ ਆਖੀ ਕਿ ਜਿਹੜੇ ਲੋਕ ਵੀ ਦੋਸ਼ੀ ਨੇ ਉਹ ਬਖਸ਼ੇ ਨਹੀਂ ਜਾਣੇ ਚਾਹੀਦੇ। ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਕਿਸੇ ਇੱਕ ਧਰਮ ਦਾ ਨਹੀਂ ਹੈ, ਬਲਕਿ ਬਾਕੀ ਧਰਮਾਂ ਦਾ ਵੀ ਸਤਿਕਾਰ ਇਹਦੇ ਵਿੱਚ ਓਨਾ ਹੀ ਆ। ਉਹਦੇ ਵਿੱਚ ਗੁਰਬਾਣੀ ਜਿਹੜੀ ਹੈ ਉਹ ਬਾਕੀ ਧਰਮਾਂ ਦੀ ਵੀ ਜਿਹੜੀ ਸ਼ਾਮਲ ਹੈ, ਜਿਹਦੇ ਕਰਕੇ ਇਹਦੀ ਬੇਅਦਬੀ ਕਰਨ ਵਾਲਾ ਇਨਸਾਨ ਹੀ ਜਿਹੜਾ ਜੀ ਉਹ ਨਹੀਂ ਹੋ ਸਕਦਾ। ਸੋ ਉਹਨਾਂ ਦੇ ਨਾਲ ਜਿਹੜੇ ਜੀ ਬਾਕੀ ਕੁਝ ਆਗੂ ਹੋਰ ਵੀ ਸਨ, ਜਿਹੜੇ ਰਸਤੇ ਦੇ ਵਿੱਚ ਉਹਨਾਂ ਨੇ ਰੋਕਿਆ ਸੀਗਾ ਕਿ ਕੋਈ ਸਵਾਗਤੀ ਗੇਟ ਜਾਂ ਸਵਾਗਤ ਦਾ ਪ੍ਰੋਗਰਾਮ ਨਾ ਕੀਤਾ ਜਾਵੇ, ਨਾ ਕੋਈ ਜਿਹੜਾ ਜੀ ਉਹ ਪਾਰਟੀ ਦੀ ਟੋਪੀ ਲਵੇ, ਨਾ ਕੋਈ ਪਾਰਟੀ ਦਾ ਜਿਹੜਾ ਜੀ ਉਹ ਮਫਲਰ ਲਵੇ, ਔਰ ਇਹਨੂੰ ਜਿਹੜਾ ਜੀ ਮੰਨਿਆ ਵੀ ਗਿਆ ਸਾਰੇ ਦੇ ਸਾਰੇ ਵਰਕਰਾਂ ਦੇ ਵੱਲੋਂ। ਅਕਾਲੀ ਦਲ ਦੇ ਦੋ ਜਿਹੜੇ ਨੇਤਾ ਨੇ ਜੀ, ਇੱਕ ਤਾਂ ਮਹੇਸ਼ਿੰਦਰ ਸਿੰਘ ਗਰੇਵਾਲ ਤੇ ਦਲਜੀਤ ਸਿੰਘ, ਇਹ ਦੋ ਹੀ ਰੱਖੇ ਹੋਏ ਨੇ ਜੀ ਇਹੋ ਜਿਹੇ ਬਿਆਨ ਦੇਣ ਲਈ। ਉਹਨਾਂ ਦੋਨਾਂ ਨੇ ਜਿਹੜਾ ਜੀ ਇਹ ਗੱਲ ਆਖੀ ਹੈ ਕਿ ਪੰਜਾਬ ਦੇ ਵਿੱਚ ਫਿਰਕੂਵਾਦ ਨੂੰ ਹਵਾ ਦੇਣ ਦੇ ਵਾਸਤੇ ਅਰਵਿੰਦ ਕੇਜਰੀਵਾਲ ਆਏ ਨੇ ਤੇ ਵਰਦੀ ਦੇ ਉੱਤੇ ਤੇਲ ਜਿਹੜਾ ਜੀ ਉਹ ਪਾ ਰਹੇ ਨੇ ਪੰਜਾਬ ਦੇ ਵਿੱਚ ਆ ਕੇ। ਹਾਂਜੀ, ਬਿਲਕੁਲ, ਉਹਨਾਂ ਨੇ ਇਸ ਤਰ੍ਹਾਂ ਦੇ ਬਿਆਨ ਤੇ ਦੇਣੇ ਸੀਗੇ। ਅੱਗੇ ਅਕਾਲੀ ਦਲ ਦੀ ਜੇ ਫਿਰ ਗੱਲ ਕਰੀਏ ਤੇ ਉਸ ਦੇ ਵਿੱਚ ਜਿਹੜੀ ਬਗਾਵਤ ਆ ਤੇਜ਼ ਹੁੰਦੀ ਦਿਸ ਰਹੀ ਆ। ਜੀ ਬਿਲਕੁਲ ਜੀ, ਚਾਰ ਚਫੇਰੇ ਤੋਂ ਜਿਹੜਾ ਜੀ ਘਿਰਿਆ ਪਿਆ ਉਹਨੂੰ ਇਹ ਨਾ ਜੀ ਕਿ ਇੱਕ ਜਿਹੜਾ ਨਲਾਇਕ ਬੱਚਾ ਉਹ ਜਦੋਂ ਐਗਜ਼ਾਮ ਆ ਜਾਂਦੇ ਆ
ਫਿਰ ਉਹਨੂੰ ਪਤਾ ਲੱਗਦਾ ਵੀ ਅੱਜ ਮੈਂ ਅੰਗਰੇਜ਼ੀ ਪੜ੍ਹਾਂ ਕਿ ਮੈਥ ਪੜ੍ਹਾਂ ਕਿ ਸਾਇੰਸ ਵੱਲ ਨੂੰ ਜਾਵਾਂ, ਉਦੋਂ ਉਹਨੂੰ ਜਿਹੜੀ ਚਾਰ ਚੁਫੇਰੇ ਤੋਂ ਜ਼ੀਰੋ ਮਿਲਣ ਦੀ ਜਿਹੜੀ ਹੈ ਜੀ ਉਹ ਡਰ ਸਤਾਉਂਦਾ ਹੁੰਦਾ। ਕਦੀ ਤਾਂ ਅਕਾਲੀ ਦਲ ਭੱਜਦਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਨੂੰ, ਉਧਰ ਮਾੜਾ ਕਰਕੇ ਆਉਂਦਾ ਤਾਂ ਇੱਧਰ ਅਕਾਲੀ ਦਲ ਵੱਲ ਖਰਾਬ ਹੋ ਜਾਂਦਾ, ਇੱਧਰੋਂ ਜਾਂਦਾ ਤੇ ਦੂਜੇ ਪਾਸੇ ਜਿਹੜੀਆਂ ਜੀ ਉਹ ਬਾਗੀ ਸੁਰਾਂ ਸੁਣਨ ਨੂੰ ਜਿਹੜੀਆਂ ਜੀ ਉਹ ਮਿਲ ਜਾਂਦੀਆਂ ਨੇ। ਅੰਮ੍ਰਿਤਸਰ ਦੇ ਵਿੱਚ ਅਕਾਲੀ ਦਲ ਨੂੰ ਜਿਹੜਾ ਜੀ ਇੱਕ ਝਟਕਾ ਜਿਹੜਾ ਉਹ ਲੱਗਿਆ, ਜਿੱਥੇ ਜ਼ਿਲ੍ਹਾ ਪ੍ਰਧਾਨ ਤੇ ਊਰਜਾ ਵਿਕਾਸ ਏਜੰਸੀ ਪੇਡਾ ਦੇ ਚੇਅਰਮੈਨ ਉਪਕਾਰ ਸਿੰਘ ਸੰਧੂ ਨੇ ਆਪਣੇ ਦੋਵਾਂ ਅਹੁਦਿਆਂ ਤੋਂ ਜਿਹੜਾ ਜੀ ਉਹ ਅਸਤੀਫਾ ਦੇ ਦਿੱਤਾ। ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜੇ ਗਏ ਅਸਤੀਫੇ ਦੇ ਵਿੱਚ ਜਿਹੜਾ ਉਪਕਾਰ ਸਿੰਘ ਸੰਧੂ ਆ ਉਹਨੇ ਲਿਖਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਵਾਪਰੇ ਜਿਹੜੇ ਦੁਖਾਂਤ ਹੈ ਉਹਨੇ ਮੇਰੇ ਮਨ ਨੂੰ ਅਸ਼ਾਂਤ ਕੀਤਾ ਤੇ ਮੇਰੇ ਮਨ ਦੇ ਉੱਤੇ ਡੂੰਘਾ ਅਸਰ ਪਿਆ। ਉਹਨਾਂ ਨੇ ਇਹ ਕਿਹਾ ਜੀ ਕਿ ਵੱਖ-ਵੱਖ ਥਾਵਾਂ ਤੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਤੇ ਸ਼ਾਂਤਮਈ ਰੋਸ ਪ੍ਰਗਟ ਕਰਦੇ ਲੋਕਾਂ ਦੇ ਉੱਤੇ ਗੋਲੀ ਚਲਾ ਕੇ 2 ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨਾ, 5 ਪਿਆਰਿਆਂ ਨੂੰ ਮੁਅੱਤਲ ਕਰਕੇ ਉਹਨਾਂ ਦਾ ਨਿਰਾਦਰ ਕਰਨਾ ਤੇ ਅਕਾਲ ਤਖਤ ਤੋਂ ਵਿਵਾਦਿਤ ਗੁਰਮਤਾ ਕਰਨਾ, ਇਹਨਾਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਨੇ ਮੇਰੇ ਹਿਰਦੇ ਨੂੰ ਵਲੂੰਦਰਿਆ, ਜਿਹਦੇ ਕਰਕੇ ਹੁਣ ਮੇਰਾ ਅਕਾਲੀ ਦਲ ਦੇ ਵਿੱਚ ਰਹਿਣਾ ਕਿਸੇ ਵੀ ਤਰੀਕੇ ਨਾਲ ਸੰਭਵ ਨਹੀਂ ਹੈ। ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਹੈ ਜੀ ਉਹਦੇ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ। ਉਹਨਾਂ ਨੇ ਨਾਲ ਦੀ ਨਾਲ ਆਪਣੇ ਅਹੁਦਾ ਜਿਹੜਾ ਉਹਨਾਂ ਨੂੰ ਮਿਲਿਆ ਹੋਇਆ ਪੇਡਾ ਦਾ ਚੇਅਰਮੈਨ ਬਣਾਇਆ ਹੋਇਆ ਸੀਗਾ, ਉਸ ਤੋਂ ਵੀ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ। ਸੋ ਇਹ ਬਾਕੀ ਸੁਰਾਂ ਜਿਹੜੀਆਂ ਨੇ ਜੀ ਉਹ ਚੱਲੀ ਜਾ ਰਹੀਆਂ ਨੇ। ਦੱਸਦੀ ਹੈ ਕਿ ਉਪਕਾਰ ਸਿੰਘ ਸੰਧੂ ਹੁਰੀ ਜਿਹੜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਿਸੇ ਸਮੇਂ ਰਹੇ ਪ੍ਰਧਾਨ ਹਰਮਿੰਦਰ ਸਿੰਘ ਸੰਧੂ ਦੇ ਭਰਾ ਨੇ। ਤੇ ਜੀ ਅੱਗੇ ਆਪਾਂ ਅਗਲੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਐਜੂਕੇਸ਼ਨ ਸਿਸਟਮ ਦੀ ਕਰੀਏ, ਉਹ ਤਬਾਹ ਹੋਣ ਦਾ ਜਿਹੜਾ ਤਬਾਹ ਹੋਇਆ ਤੇ ਉਸ ਦਾ ਕਾਰਨ ਕਿਸਾਨਾਂ ਦੇ ਉੱਤੇ ਜਿਹੜਾ ਅਸਰ ਪੈ ਰਿਹਾ ਆ, ਜਿਹੜੀ ਕਿਸਾਨਾਂ ਦੇ ਹਾਲਾਤ ਆ। ਤੇ ਬਿਲਕੁਲ ਜਿਹੜੇ ਇਸ ਵੇਲੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਿਹੜੀਆਂ ਉਹ ਜਾਰੀ ਨੇ। ਆਪਾਂ ਕੱਲ ਵੀ ਗੱਲ ਕੀਤੀ ਸੀ ਜੀ ਕਿ ਥਾਂ ਥਾਂ ਦੇ ਉੱਤੇ ਕਿਸਾਨ ਜਿਹੜੇ ਨੇ ਉਹ ਨਿਰੰਤਰ ਖੁਦਕੁਸ਼ੀਆਂ ਜਿਹੜੀਆਂ ਦੀ ਉਹ ਕਰ ਰਹੇ ਨੇ। ਹੁਣ ਇਹਦੇ ਉੱਤੇ ਜਿਹੜੀ ਆ ਜੀ ਕਈ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਉਹ ਛਿੜ ਰਹੀਆਂ ਨੇ। ਨਿਰਸੰਦੇਹ ਉਹਨਾਂ ਦਾ ਫਾਈਨੈਂਸ਼ਲੀ ਤੌਰ ਦੇ ਉੱਤੇ ਜਿਹੜਾ ਜੀ ਉਹ ਬਿਲਕੁਲ ਥੱਲੇ ਚਲਾ ਜਾਣਾ, ਫਾਈਨੈਂਸ਼ਲੀ ਤੌਰ ਦੇ ਉੱਤੇ ਜਿਹੜਾ ਜੀ ਖਾਤਮੇ ਵੱਲ ਨੂੰ ਜਾਣਾ ਖੁਦਕੁਸ਼ੀਆਂ ਦਾ ਇੱਕ ਕਾਰਨ ਹੈ। ਪਰ ਜਿਹੜੇ ਕੁਛ ਵਰਗ ਨੇ, ਬੁੱਧੀਜੀਵੀ ਵਰਗ, ਉਹ ਇਹਦੇ ਉੱਤੇ ਜਿਹੜਾ ਦੀ ਲਗਾਤਾਰ ਕੰਮ ਕੁਛ ਕਰ ਰਿਹਾ ਔਰ ਉਹ ਇਹ ਸਮਝਦਾ ਹੈ ਕਿ ਇਹਦੇ ਜਿਹੜਾ ਫਾਈਨੈਂਸ਼ਲੀ ਹਾਲਾਤ ਨੇ ਉਹ ਮਾੜੇ ਹੋਣ ਦੇ ਨਾਲ ਨਾਲ ਕੁਝ ਜਿਹੜੇ ਹਾਲਾਤ ਨੇ ਉਹ ਇਹਨਾਂ ਕਿਸਾਨਾਂ ਦੀ ਖੁਦਕੁਸ਼ੀ ਦਾ ਕਾਰਨ ਜਿਹੜਾ ਜੀ ਉਹ ਬਣ ਰਹੇ ਨੇ। ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਤਕਰੀਬਨ ਜਿਹੜਾ ਜੀ ਖਤਮ ਹੋ ਚੁੱਕਿਆ ਹੈਲਥ ਤੇ ਐਜੂਕੇਸ਼ਨ ਸਿਸਟਮ ਜਿਹੜਾ ਜੀ ਉਹ ਜਿਹੜੇ ਪ੍ਰਾਈਵੇਟ ਲੋਕ ਨੇ ਉਹਨਾਂ ਦੇ ਜਾਲ ਦੇ ਵਿੱਚ ਫਸਦੇ ਜਿਹੜੇ ਜੀ ਉਹ ਜਿਹੜੇ ਕਿਸਾਨ ਨੇ ਉਹ ਕਰਜ਼ੇ ਦੇ ਥੱਲੇ ਜਿਹੜਾ ਆਉਂਦੇ ਨੇ। ਫਸਲਾਂ ਤਾਂ ਹੈ ਹੀ ਨੇ, ਇਹ ਦੋ ਵੀ ਜਿਹੜੇ ਆਉਂਦੇ ਨੇ। ਹੁਣ ਇਹਦੇ ਵਿੱਚ ਇਹ ਕੁਝ ਜਿਹੜੇ ਖੁਦਕੁਸ਼ੀ ਕਰਕੇ ਕਿਸਾਨ ਨੇ ਉਹਨਾਂ ਦੇ ਉੱਤੇ ਕੀਤਾ ਗਿਆ ਜਿਹੜਾ ਸਰਵੇ ਆ ਉਹਦੇ ਵਿੱਚ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ। ਇੱਕ ਕਿਸਾਨ ਜਿਹੜਾ ਕਿ ਖੁਦਕੁਸ਼ੀ ਕਰ ਗਿਆ, ਉਹਦਾ ਰੀਜ਼ਨ ਜਿਹੜਾ ਇਹ ਸੀਗਾ ਕਿ ਉਹਦੀ ਘਰ ਵਾਲੀ ਜਿਹੜੀ ਸੀ ਬਿਮਾਰ ਹੋ ਗਈ ਤੇ ਲੱਖ ਰੁਪਈਆ ਖਰਚ ਕੇ ਉਹਨੇ ਪ੍ਰਾਈਵੇਟ ਹਸਪੀਟਲ ਤੋਂ ਉਹਦਾ ਇਲਾਜ ਕਰਾਇਆ, ਉਹਦੀ ਜ਼ਮੀਨ ਵਿਕ ਗਈ ਔਰ ਜ਼ਮੀਨ ਵਿਕਣ ਤੋਂ ਬਾਅਦ ਉਹਦਾ ਜਿਹੜਾ ਸੀਗਾ ਜੀ ਉਹ ਕੋਈ ਫਿਰ ਉਹਦੇ ਕੋਲ ਰੋਜ਼ੀ ਰੋਟੀ ਦਾ ਸਾਧਨ ਨਾ ਰਿਹਾ ਤੇ ਉਹ ਖੁਦਕੁਸ਼ੀ ਜਿਹੜੀ ਸੀਗੀ ਉਹ ਕਰ ਗਿਆ। ਇਸੇ ਤਰੀਕੇ ਦੇ ਨਾਲ ਇੱਕ ਜਿਹੜਾ ਕਿਸਾਨ ਜਿਹਨੇ ਖੁਦਕੁਸ਼ੀ ਕੀਤੀ ਉਹਦਾ ਭਰਾ ਜਿਹੜਾ ਸੀਗਾ ਜੀ ਉਹ ਨਸ਼ੇ ਦੀ ਜਿਹੜਾ ਲੱਤ ਉਹਨੂੰ ਲੱਗ ਗਈ ਔਰ ਉਹਦਾ ਇਲਾਜ ਜਿਹੜਾ ਸੀਗਾ ਜੀ ਪ੍ਰਾਈਵੇਟ ਹਸਪੀਟਲ ਤੋਂ ਉਹ ਕਰਵਾਉਂਦਾ ਰਿਹਾ ਔਰ ਉਹਦੀ ਜਿਹੜੀ ਸੀਗੀ ਉਹਦੇ ਤੇ ਖਰਚਾ ਜਿੰਨਾ ਆਇਆ, ਉਹਦੀ ਜ਼ਮੀਨ ਵਿਕ ਗਈ, ਉਹ ਵੀ ਖੁਦਕੁਸ਼ੀ ਜਿਹੜਾ ਸੀਗਾ ਉਹ ਕਰ ਗਿਆ। ਜਿਹੜਾ ਇੱਕ ਕੇਸ ਹੋਰ ਸੀਗਾ ਜੀ ਤਲਵੰਡੀ ਸਾਬੋ ਦੇ ਨੇੜੇ ਦਾ, ਉਹਦੇ ਵਿੱਚ ਵੀ ਜਿਹੜਾ ਜੀ ਇਹ ਪਤਾ ਲੱਗਿਆ ਕਿ ਉਹਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਔਰ ਬੱਚਿਆਂ ਨੂੰ ਜਿਹੜਾ ਦੀ ਪੜ੍ਹਾਈ ਦੇ ਵਿੱਚ ਹੀ ਉਹਦਾ ਇੰਨਾ ਕੁਛ ਲੱਗ ਗਿਆ। ਜਿੰਨੀ ਦੇਰ ਨੂੰ ਬੱਚੇ ਪੜ੍ਹੇ ਉਹਨੂੰ ਇੱਕ ਆਸ ਸੀਗੀ ਕਿ ਇਹ ਬੱਚੇ ਜਿਹੜੇ ਨੇ ਉਹ ਪੜ੍ਹ ਲਿਖ ਕੇ ਨੌਕਰੀਆਂ ਦੇ ਉੱਤੇ ਲੱਗਣਗੇ ਤੇ ਉਹਦਾ ਕੁਛ ਸਾਹ ਸੌਖਾ ਹੋਊਗਾ। ਏਦਾਂ ਦਾ ਕੁਛ ਵੀ ਨਹੀਂ ਹੋਇਆ। ਪੜ੍ਹਾਈ ਦੇ ਵਿੱਚ ਜਿਹੜਾ ਸੀਗਾ ਜੀ ਉਹਨੇ ਬਹੁਤਾ ਕੁਛ ਆਪਣਾ ਉਜਾੜ ਲਿਆ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਤੇ ਜਿਹੜਾ ਜੀ ਉਹਨਾਂ ਨੂੰ ਨੌਕਰੀਆਂ ਤੇ ਕਿਸੇ ਜਗ੍ਹਾ ਤੋਂ ਮਿਲੀਆਂ ਨਾ। ਜਿਹੜਾ ਐਜੂਕੇਸ਼ਨ ਸਿਸਟਮ ਹੈ ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ, ਉੱਥੇ ਕਿਸਾਨ ਇਸ ਕਰਕੇ ਨਹੀਂ ਪੜ੍ਹਾਉਂਦੇ ਕਿ ਇੱਥੋਂ ਪੜ੍ਹਿਆ ਨੂੰ ਕਿਹਨੇ ਪੁੱਛਣਾ, ਉਹ ਪ੍ਰਾਈਵੇਟ ਜਿਹੜੇ ਸਕੂਲ ਤੇ ਕਾਲਜਸ ਨੇ ਉਹਨਾਂ ਵੱਲ ਨੂੰ ਤੁਰਦੇ ਨੇ। ਜਦੋਂ ਉਹਨਾਂ ਵੱਲ ਨੂੰ ਤੁਰਦੇ ਨੇ ਤੇ ਉੱਥੇ ਖਰਚੇ ਜ਼ਿਆਦਾ ਨੇ। ਇਹ ਜਿਹੜੇ 3 ਕੁ ਕਾਰਨ ਨੇ ਇਹ ਵੀ ਇਸ ਵੇਲੇ ਸਮਝੇ ਜਾ ਰਹੇ ਨੇ ਪੰਜਾਬ ਦੇ ਵਿੱਚ ਕਿਸਾਨ ਦੀਆਂ ਖੁਦਕੁਸ਼ੀਆਂ ਦਾ ਰੀਜ਼ਨ ਜਿਹੜਾ ਦੋ ਜਿਹੜੀਆਂ ਚੀਜ਼ਾਂ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਲੋਕ ਗਏ ਨੇ, ਇਹਨਾਂ 2-1 ਜਿਹੜੀਆਂ ਚੀਜ਼ਾਂ ਦੀ ਵਜ੍ਹਾ ਕਰਕੇ ਜਾਂਦੇ ਨੇ। ਚੰਗਾ ਐਜੂਕੇਸ਼ਨ ਸਿਸਟਮ
ਚੰਗਾ ਜਿਹੜਾ ਜੀ ਉਹ ਹੈਲਥ ਸਿਸਟਮ ਤੇ ਪੰਜਾਬ ਦੇ ਵਿੱਚ ਇਹ ਦੋਨੋਂ ਜਿਹੜੇ ਸਿਸਟਮ ਨੇ ਜੀ ਉਹ ਇੱਕ ਸਾਜ਼ਿਸ਼ ਦੇ ਤਹਿਤ ਤਬਾਹ ਕਰ ਦਿੱਤੇ ਗਏ ਨੇ। ਜੀ ਬਿਲਕੁਲ, ਕਿਤੇ ਤਾਂ ਸਮਝ ਆਊਗੀ ਨਾ ਲੋਕਾਂ ਨੂੰ। ਅੱਗੇ ਚੱਲਦੇ ਆ ਜੀ। ਨਿਤੀਸ਼ ਕੁਮਾਰ ਵਿਵਾਦਾਂ ਦੇ ਵਿੱਚ ਘਿਰੇ। ਜੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਇੱਕ ਵੀਡੀਓ ਜਿਹੜੀ ਹੈ ਜੀ ਉਹ ਸਾਹਮਣੇ ਆਈ ਆ, ਜਿਹਦੇ ਵਿੱਚ ਉਹ ਤਾਂਤਰਿਕ ਦੇ ਨਾਲ ਜਿਹੜਾ ਜੀ ਉਹ ਦਿਸ ਰਹੇ ਨੇ। ਇਹਨੇ ਇੱਕ ਨਵਾਂ ਵਿਵਾਦ ਜਿਹੜਾ ਜੀ ਉਹ ਛੇੜਿਆ। ਜਿਹੜੇ ਭਾਰਤੀ ਜਨਤਾ ਪਾਰਟੀ ਹੈ ਜੀ ਉਹਨੇ ਨਿਤੀਸ਼ ਕੁਮਾਰ ਦੇ ਖਿਲਾਫ ਜਿਹੜਾ ਜੀ ਮੋਰਚਾ ਖੋਲਿਆ ਔਰ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਦੋਂ ਬੰਦੇ ਦੇ ਮਾੜੇ ਦਿਨ ਆਉਂਦੇ ਆ ਫਿਰ ਉਹ ਤਾਂਤਰਿਕਾਂ ਵੱਲ ਨੂੰ ਜਿਹੜਾ ਜੀ ਉਹ ਭੱਜਦਾ। ਇਸੇ ਕਰਕੇ ਉਹ ਕਹਿੰਦੇ ਕਿ ਨਿਤੀਸ਼ ਕੁਮਾਰ ਹਾਰ ਰਹੇ ਨੇ ਬਿਹਾਰ ਦੇ ਵਿੱਚ, ਜਿਹਦੀ ਵਜ੍ਹਾ ਕਰਕੇ ਹੁਣ ਉਹ ਤਾਂਤਰਿਕ ਦੇ ਕੋਲੇ ਇਹਦਾ ਇਲਾਜ ਜਿਹੜਾ ਜੀ ਉਹ ਕਰਾਉਂਦੇ ਫਿਰਦੇ ਨੇ। ਜਿਹੜੀ ਇਹ ਵੀਡੀਓ ਹੈ ਇਹਦੇ ਵਿੱਚ ਆਵਾਜ਼ ਤਾਂ ਥੋੜੀ ਖਰਾਬ ਹੈ। ਨਿਤੀਸ਼ ਕੁਮਾਰ ਦੀ ਤਾਂ ਬਹੁਤੀ ਗੱਲਬਾਤ ਨਹੀਂ ਸੁਣਦੀ, ਤਾਂਤਰਿਕ ਦੀ ਗੱਲ ਜਿਹੜੀ ਹੈ ਜੀ ਉਹ ਜ਼ਰੂਰ ਸੁਣਦੀ ਹੈ। ਤਾਂਤਰਿਕ ਜਿਹੜਾ ਉਹ ਨਿਤੀਸ਼ ਕੁਮਾਰ ਨੂੰ ਕਹਿੰਦਾ ਹੈ ਕਿ ਉਹਨੇ ਲਾਲੂ ਯਾਦਵ ਦੇ ਨਾਲ ਹੱਥ ਕਿਉਂ ਮਿਲਾਇਆ। ਇਹਦੇ ਦੌਰਾਨ ਉਹ ਨਿਤੀਸ਼ ਜਿੰਦਾਬਾਦ ਤੇ ਲਾਲੂ ਮੁਰਦਾਬਾਦ ਵੀ ਕਹਿੰਦਾ। ਤੋ ਜਿਹੜਾ ਨਿਤੀਸ਼ ਕੁਮਾਰ ਹੈ ਜੀ ਉਹਨਾਂ ਨੇ ਤਾਂ ਅਜੇ ਇਹਦੇ ਉੱਤੇ ਕੋਈ ਆਪਣਾ ਪ੍ਰਤੀਕਰਮ ਜਿਹੜਾ ਜੀ ਉਹ ਨਹੀਂ ਦਿੱਤਾ, ਪਰ ਲਾਲੂ ਪ੍ਰਸਾਦ ਯਾਦਵ ਨੇ ਜਿਹੜਾ ਜੀ ਇਹ ਬਿਆਨ ਜ਼ਰੂਰ ਦਿੱਤਾ। ਉਹ ਕਹਿੰਦਾ ਜਿਹੜਾ ਜੀ ਮੁਲਕ ਦਾ ਸਭ ਤੋਂ ਵੱਡਾ ਤਾਂਤਰਿਕ ਤਾਂ ਮੈਂ ਆ, ਜਿਹਨੂੰ ਕੋਈ ਸਮੱਸਿਆ ਹੈ ਮੇਰੇ ਕੋਲੇ ਆਵੇ ਉਹਦਾ ਇਲਾਜ ਮੈਂ ਕਰੂੰਗਾ। ਜੀ ਜੀ ਜੀ। ਤੇ ਅੱਗੇ ਜੀ ਆਪਾਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਲੜਕੀਆਂ ਨੂੰ ਵੀ ਹੁਣ ਜਿਹੜੀਆਂ ਮਹਿਲਾ ਆ ਉਹ ਵੀ ਪਾਇਲਟ ਬਣ ਸਕਣਗੀਆਂ। ਜੀ ਇੱਕ ਇਹ ਸੈਂਟਰ ਦੀ ਸਰਕਾਰ ਦੇ ਵੱਲੋਂ ਇਹ ਜਿਹੜਾ ਜੀ ਨਵਾਂ ਫੈਸਲਾ ਜਿਹੜਾ ਲਿਆ ਗਿਆ, ਹਵਾਈ ਫੌਜ ਦੇ ਵਿੱਚ ਹੁਣ ਜਿਹੜੀਆਂ ਲੜਕੀਆਂ ਨੇ ਉਹ ਜਿਹੜੇ ਫਾਈਟਰ ਜਿਹੜੇ ਪਲੇਨ ਨੇ ਉਹ ਚਲਾ ਸਕਣਗੀਆਂ। ਉਹਦੇ ਦਸਤੇ ਦੇ ਵਿੱਚ ਜਿਹੜੀਆਂ ਦੀ ਉਹ ਸ਼ਾਮਲ ਹੋਣ ਦੀ ਮਨਜ਼ੂਰੀ ਜਿਹੜੀ ਆ ਉਹ ਦਿੱਤੀ ਗਈ ਹੈ। ਜਿਹੜੀ ਡਿਫੈਂਸ ਮਿਨਿਸਟਰੀ ਹੈ ਉਹਦੇ ਵੱਲੋਂ ਹਵਾਈ ਫੌਜ ਨੂੰ ਇਸ ਸੰਬੰਧੀ ਹਰੀ ਝੰਡੀ ਦੇ ਦਿੱਤੀ ਗਈ ਹੈ ਔਰ ਡਿਫੈਂਸ ਮਿਨਿਸਟਰੀ ਨੇ ਇਹ ਕਹਿਤਾ ਜੀ ਕਿ ਏਅਰ ਫੋਰਸ ਅਕੈਡਮੀ 'ਚ ਸਿਖਲਾਈ ਲੈ ਰਹੇ ਬੈਚ ਤੋਂ ਪਹਿਲੀ ਮਹਿਲਾ ਲੜਾਕੂ ਪਾਇਲਟਾਂ ਦੀ ਚੋਣ ਜਿਹੜੀ ਉਹ ਕੀਤੀ ਜਾਊਗੀ। ਇਹਨਾਂ ਨੂੰ ਜੂਨ 2016 'ਚ ਕਮਿਸ਼ਨ ਜਿਹੜਾ ਦਿੱਤਾ ਜਾਊਗਾ। ਇਸ ਤੋਂ ਬਾਅਦ 1 ਸਾਲ ਦੇ ਵਾਸਤੇ ਉਹਨਾਂ ਨੂੰ ਐਡਵਾਂਸ ਜਿਹੜੀ ਟ੍ਰੇਨਿੰਗ ਆ ਉਹ ਦਿੱਤੀ ਜਾਊਗੀ। ਫਿਰ ਜੂਨ 2017 'ਚ ਜਿਹੜੇ ਇਹ ਫਾਈਟਰ ਜਹਾਜ਼ ਨੇ ਉਹਦੇ ਕਾਕਪਿਟ ਦੇ ਵਿੱਚ ਇਹ ਦਾਖਲ ਹੋ ਸਕਣਗੀਆਂ। 3 ਜਿਹੜੀਆਂ ਸੈਨਾਵਾਂ ਨੇ ਉਹਦੇ ਵਿੱਚੋਂ ਹਵਾਈ ਫੌਜ ਪਹਿਲੀ ਸੈਨਾ ਹੋਊਗੀ ਜਿਹਦੇ ਵਿੱਚ ਜਿਹੜੀਆਂ ਔਰਤਾਂ ਨੇ ਉਹ ਲੜਾਕੂ ਪਾਇਲਟ ਦੇ ਵਜੋਂ ਜਿਹੜੀਆਂ ਉਹ ਸੇਵਾਵਾਂ ਨਿਭਾਉਣਗੀਆਂ। ਪਹਿਲਾਂ ਜਿਹੜੀਆਂ BSF CRPF ਜਾਂ ਜਿਹੜੀ ਫੌਜ ਹੈ ਜੀ ਉਹਦੇ ਵਿੱਚ ਇਜਾਜ਼ਤ ਜ਼ਰੂਰ ਹੈਗੀ ਆ, ਪਰ ਇਹਨਾਂ ਨੂੰ ਫਾਈਟਰ ਜਿਹੜੇ ਜਹਾਜ਼ ਆ ਉਹ ਉਡਾਉਣ ਦੀ ਪਹਿਲਾਂ ਇਜਾਜ਼ਤ ਨਹੀਂ ਸੀਗੀ। ਹੁਣ ਬਕਾਇਦਾ ਤੌਰ ਤੇ ਜਿਹੜੀ ਹੈ ਜੀ ਇਹਨਾਂ ਨੂੰ ਜਿਹੜਾ ਹੈ ਜੀ ਰੱਖਿਆ ਮੰਤਰਾਲਾ ਉਹਨੇ ਕੱਲ ਪਰਮਿਸ਼ਨ ਜਿਹੜੀ ਹੈ ਉਹ ਗ੍ਰੈਂਟ ਕਰਤੀ ਹੈ ਜੀ। ਜੀ ਅਖੀਰ ਵਿੱਚ ਅੱਜ ਨਵਾਂ ਕਿ ਕੇਜਰੀਵਾਲ ਜਦ ਟੇਕਿਆ ਆਣ ਮੱਥਾ ਸ਼ਰਧਾ ਨਾਲ ਜਦ ਧੌਣ ਨਵਾਈ ਉੱਥੇ। ਕੇਜਰੀਵਾਲ ਜਦ ਟੇਕਿਆ ਆਣ ਮੱਥਾ ਸ਼ਰਧਾ ਨਾਲ ਜਦ ਧੌਣ ਨਵਾਈ ਉੱਥੇ। ਮੂੰਹੋਂ ਆਖਿਆ ਇੱਕ ਨਾ ਸ਼ਬਦ ਭਾਵੇਂ ਬਿਨਾਂ ਬੋਲਣ ਤੋਂ ਖਬਰ ਬਣਾਈ ਉੱਥੇ। ਕਿਹੜੀ ਗੱਲ ਦੇ ਲਈ ਪੰਜਾਬ ਪਹੁੰਚਾ ਸੋਚਣ ਰਾਜ ਸਰਕਾਰ ਸੀ ਲਾਈ ਉੱਥੇ। ਰੁੱਝੀ ਕੇਂਦਰ ਸਰਕਾਰ ਵੀ ਸੂਹ ਕੱਢਣ ਮਗਰ ਟੀਮ ਵੀ ਸੁਣੀ ਸੀ ਆਈ ਉੱਥੇ। ਸੁੱਚਾ ਸਿੰਘ ਤੇ ਆਏ ਭਗਵੰਤ ਮੁੜ ਚਰਚਾ ਕਦੇ ਨਹੀਂ ਏਦਾਂ ਦੀ ਛਿੜੀ ਬੇਲੀ। ਸੁੱਚਾ ਸਿੰਘ ਤੇ ਆਏ ਭਗਵੰਤ ਮੁੜ ਚਰਚਾ ਕਦੇ ਨਹੀਂ ਏਦਾਂ ਦੀ ਛਿੜੀ ਬੇਲੀ। ਕੇਜਰੀਵਾਲ ਦੇ ਆਉਣ ਤੋਂ ਚੌਂ ਤਰਫੀ ਇੱਕਦਮ ਸਾਰੀ ਮਸ਼ੀਨ ਹੈ ਗਿੜੀ ਬੇਲੀ। ਜੀ ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਕਿ ਖਬਰਾਂ ਦੇ ਪਿੱਛੇ ਕੀ ਹੁੰਦਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।